ਬੀਬੀ ਵਿਨੇਸ਼ ਫੋਗਾਟ ਨੇ ਸੈਮਾਈ ਫਾਈਨਲ 'ਚ ਉਹਨੇ ਜਿਹਨੂੰ ਡਿਫੀਟ ਕੀਤਾ ਜਾਪਾਨ ਦੀ ਜਾਂ ਚੀਨ ਦੀ, ਜਿਹਨੇ 80 ਕੁਸ਼ਤੀਆਂ ਲੜੀਆਂ ਹੋਈਆਂ ਸੀ, ਕੋਈ ਲੂਜ਼ ਨਹੀਂ ਸੀ ਕੀਤੀ। ਔਰ ਅਖੀਰਲੀ ਜਿਹਦੇ 'ਚ ਸਡਨ ਨਜ਼ਰ ਆ ਰਿਹਾ ਸੀ ਜਿਵੇਂ ਤੁਹਾਡੇ ਸਾਹਮਣੇ ਗੋਲਡ ਮੈਡਲ ਪਿਆ ਹੁੰਦਾ ਹੈ, ਪਰ ਉਹ ਡਿਸਕੁਆਲੀਫਾਈ ਹੋਈ 100 ਗ੍ਰਾਮ ਵੇਟ ਕਰ। ਇਸ ਬੀਬੀ ਦੇ ਨਾਲ ਔਰ ਇਸ ਦੇ ਜਿਹੜੇ 3-4 ਕਲੋਜ਼ ਉਹਨਾਂ ਦੇ ਵਿੱਚ ਪੂਨੀਆ ਔਰ ਸਾਕਸ਼ੀ ਮਲਕ ਔਰ ਦੂਜੇ ਜਿਨ੍ਹਾਂ ਨੇ ਚੈਲੰਜ ਕੀਤਾ ਰੈਸਲਿੰਗ ਫੈਡਰੇਸ਼ਨ ਦਾ ਜਿਹੜਾ ਕਾਮੀ ਕੁੱਤਾ ਬ੍ਰਿਜ ਭੂਸ਼ਣ ਤੇ ਭਾਈ ਇਸ ਨੇ ਕਿਵੇਂ ਜਿਹੜੀਆਂ ਟ੍ਰਿਪਸ ਬਾਹਰ ਲੱਗਦੀਆਂ ਨੇ ਉਸ ਦੌਰਾਨ ਯੌਨ ਸ਼ੋਸ਼ਣ ਕੀਤਾ। ਬੀਬੀ ਵਿਨੇਸ਼ ਫੋਗਾਟ ਨੂੰ ਮਨੋਜ ਸਿੰਘ ਦੂਹਨ ਨੇ ਜਦੋਂ ਅਜੇ ਇਹ ਪੈਰਿਸ 'ਚ ਸੀ ਅਪੀਲ ਕੀਤੀ ਹੋਈ ਸੀ, ਉਹਨੇ ਕਿਹਾ ਵੀ ਤੂੰ ਆਉਂਦਿਆਂ ਸਿੱਧੀ ਪੰਜਾਬ ਆ, ਦਰਬਾਰ ਸਾਹਿਬ ਆ, ਔਰ ਤੂੰ ਦੇਖੇਂਗੀ ਕਿ ਬਈ ਸਿੱਖ ਤੇਰੇ ਨਾਲ ਕਿੰਨਾ ਪਿਆਰ ਕਰਦੇ ਨੇ। ਔਰ ਵਿਨੇਸ਼ ਫੋਗਾਟ ਆਈ, ਉਹਨੂੰ ਕਿਵੇਂ ਜਿਹੜਾ ਉਹ ਹੀਰੋਜ਼ ਵੈਲਕਮ ਆਮ ਲੋਕਾਂ ਵੱਲੋਂ, ਸੰਗਤ ਵੱਲੋਂ ਵੀ। ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ, ਉਹਨਾਂ ਦੇ ਰਾਹੀਂ ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ। ਉਹਨਾਂ ਨੇ ਮੱਥਾ ਟੇਕਿਆ ਔਰ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੁੱਚੇ ਸਿੱਖ ਪੰਥ ਵੱਲੋਂ ਉਹਨਾਂ ਨੂੰ ਗੋਲਡਨ ਸੌਰਡ, ਸੁਨਹਿਰੀ ਕਿਰਪਾਨ ਤੇ ਗੋਲਡ ਮੈਡਲ ਇਹ ਦੇ ਕੇ ਸਨਮਾਨਿਤ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣੇ ਦੀ ਧੀ ਵਿਨੇਸ਼ ਫੋਗਾਟ ਪੰਜਾਬ ਦੀ ਧੀ ਵੀ ਹੈ। ਇਸ ਦੀ ਕਾਮਯਾਬੀ ਤੇ ਸਾਨੂੰ ਸਦਾ ਮਾਣ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਸਾਡੀ ਬੇਟੀ ਚੈਂਪੀਅਨ ਹੈ ਤੇ ਚੈਂਪੀਅਨ ਰਹੇਗੀ। ਸਾਡਾ ਸਹਿਯੋਗ ਹਮੇਸ਼ਾ ਸਾਡੀ ਬੇਟੀ ਦੇ ਨਾਲ ਰਹੇਗਾ। ਉਹਨੇ ਕਿਹਾ ਮੇਰਾ ਸੁਪਨਾ ਸੀ ਕਿ ਵਾਹਿਗੁਰੂ ਮੈਨੂੰ ਇੱਥੇ ਬੁਲਾਵੇ, ਆਪਣਾ ਆਸ਼ੀਰਵਾਦ ਮੈਨੂੰ ਬਖਸ਼ੇ, ਤਾਕਤ ਦੇਵੇ। ਇੱਥੇ ਆ ਕੇ ਮੈਨੂੰ ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਮੈਂ ਵਾਹਿਗੁਰੂ ਤੋਂ ਇਹ ਆਸ਼ੀਰਵਾਦ ਲੈਣ ਆਈ ਹਾਂ ਕਿ ਸਦਾ ਮੈਨੂੰ ਤਾਕਤ ਤੇ ਹਿੰਮਤ ਬਖਸ਼ੇ। ਮੈਂ ਜੋ ਵੀ ਜ਼ਿੰਦਗੀ 'ਚ ਕਰਨਾ ਚਾਹੁੰਦੀ ਹਾਂ, ਪਰਮਾਤਮਾ ਮੈਨੂੰ ਹਿੰਮਤ ਦੇਵੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੀ ਬੀਬੀ ਪਹਿਲਵਾਨ ਵਿਨੇਸ਼ ਫੋਗਟ ਨੇ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਦੀਦਾਰ ਕੀਤੇ ਹੈ। ਉਹਨਾਂ ਦਾ ਜਿਹੜਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ। ਸੋ ਵਿਨੇਸ਼ ਫੋਗਟ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਮੇਰਾ ਸੁਪਨਾ ਸੀ ਕਿ ਵਾਹਿਗੁਰੂ ਮੈਨੂੰ ਇੱਥੇ ਬੁਲਾਵੇ ਤੇ ਤਾਕਤ ਦੇਵੇ। ਸੋ ਇੱਥੇ ਆ ਕੇ ਮੈਨੂੰ ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਸਮਝਦੇ ਹਾਂ ਵੀ ਜਿਹੜੇ ਤੋਂ ਅਸੀਂ ਸਿੱਖ ਦੇ ਕਰੈਕਟਰਿਸਟਿਕਸ ਬਿਆਨਦੇ ਆ ਜਾਂ ਸਿੱਖ ਕੌਮ ਦੀ ਐਜ਼ ਏ ਨੇਸ਼ਨ ਪਛਾਣ ਦੀ ਗੱਲ ਕਰਦੇ, ਤੇ ਸਿੱਖੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦਾ ਨਾਂ ਹੈ। ਸਿੱਖੀ ਜ਼ਾਲਮ ਨੂੰ ਵੰਗਾਰਨ ਦਾ ਨਾਂ ਹੈ। ਸਿੱਖੀ ਇਨਵਿੰਸੀਬਲ, ਅਨਕੰਕਰੇਬਲ ਸਪਿਰਿਟ ਦਾ ਨਾਂ ਹੈ। ਸਿੱਖੀ ਇਨਸਾਨੀਅਤ ਨੂੰ ਪਿਆਰ ਕਰਨ ਦਾ ਨਾਂ ਹੈ। ਸਿੱਖੀ ਜਿਹਦੇ ਨਾਲ ਵੀ ਧੱਕਾ ਹੋ ਰਿਹਾ ਉਹਦੇ ਨਾਲ ਖਲੋਣ ਦਾ ਨਾਂ ਹੈ। ਬਿਲਕੁਲ। ਔਰ ਇਸ ਦੇ ਜੇ ਅਸੀਂ ਨਜ਼ਰੀਏ ਤੋਂ ਦੇਖੀਏ ਤਾਂ ਫਿਰ ਬੀਬੀ ਵਿਨੇਸ਼ ਫੋਗਾਟ ਉਹ ਸਾਡੀ ਇੱਕ ਹੀਰੋਇਨ ਹੈ। ਮੈਨੂੰ ਸ਼ੁਰੂ ਤੋਂ ਹੀ ਇਸ ਬੀਬੀ ਦੇ ਨਾਲ ਔਰ ਇਸ ਦੇ ਜਿਹੜੇ 3-4 ਕਲੋਜ਼ ਉਹਨਾਂ ਦੇ ਵਿੱਚ ਪੂਨੀਆ ਔਰ ਸਾਕਸ਼ੀ ਮਲਕ ਔਰ ਦੂਜੇ ਜਿਨ੍ਹਾਂ ਨੇ ਚੈਲੰਜ ਕੀਤਾ ਰੈਸਲਿੰਗ ਫੈਡਰੇਸ਼ਨ ਦਾ ਜਿਹੜਾ ਕਾਮੀ ਕੁੱਤਾ ਬ੍ਰਿਜ ਭੂਸ਼ਣ, ਜਿਹੜਾ ਮੋਦੀ ਦਾ ਯਾਰ, ਜਿਹੜਾ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਕਹਿੰਦਾ, ਔਰ ਜਿਸ ਨੂੰ ਇਹਨਾਂ ਨੇ ਚੈਲੰਜ ਕੀਤਾ ਕਿ ਭਾਈ ਇਸ ਨੇ ਕਿਵੇਂ ਜਿਹੜੀਆਂ ਟ੍ਰਿਪਸ ਬਾਹਰ ਲੱਗਦੀਆਂ ਨੇ ਉਸ ਦੌਰਾਨ ਯੌਨ ਸ਼ੋਸ਼ਣ ਕੀਤਾ। ਕਿਵੇਂ ਸਾਰੀ ਭਾਰਤ ਦੀ ਹਕੂਮਤ, ਉਹਨਾਂ ਦਾ ਗੋਦੀ ਮੀਡੀਆ, ਉਹ ਸਾਰੇ ਜਿਹੜੇ ਨੇ ਉਸ ਦੇ ਨਾਲ ਖਲੋਤੇ ਰਹੇ ਬ੍ਰਿਜ ਭੂਸ਼ਣ ਦੇ। ਅਜੇ ਵੀ ਬੇਸ਼ੱਕ ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਇਹਦੇ ਖਿਲਾਫ ਰਿਪੋਰਟ ਵੀ ਦਰਜ ਹੋਈ, ਪਰ ਅਜੇ ਵੀ 2 ਦਿਨ ਪਹਿਲਾਂ ਹੀ ਸੀ ਕਿ ਜੀ ਉਹਨੇ ਕਿਹਾ ਜੀ ਇਹਨੂੰ ਕੈਂਸਲ ਕਰੋ FIR ਨੂੰ। ਔਰ ਦੂਜੇ ਉਹੀ ਮੋਦੀ ਵਰਗਾ ਬੰਦਾ ਜਿਹੜਾ ਬੇਟੀ ਪੜ੍ਹਾਓ ਬੇਟੀ ਬਚਾਓ, ਤੇ ਜਦੋਂ ਮੈਡਲ ਜਿੱਤ ਕੇ ਗਈਆਂ ਨੇ ਪਿਛਲੇ ਓਲੰਪਿਕ ਵੇਲੇ, ਸ਼ਾਇਦ ਸਿਲਵਰ ਮੈਡਲ ਸੀ ਜਾਂ ਬ੍ਰੌਂਜ਼ ਮੈਡਲ, ਸਿਲਵਰ ਸੀ, ਔਰ ਲੰਚ ਦੇ ਉੱਤੇ ਸੱਦਿਆ ਬੇਟੀਆਂ ਇਹ ਉਹ। ਲੇਕਿਨ ਕਿਵੇਂ ਇਹਨਾਂ ਬੱਚੀਆਂ ਨੂੰ ਰੋਲਿਆ ਗਿਆ, ਕਿਵੇਂ ਇਹਨਾਂ ਦੇ ਨਾਲ ਜੰਤਰ ਮੰਤਰ ਰੋਡ ਦੇ ਉੱਤੇ, ਕਿਵੇਂ ਇਹਨਾਂ ਦੇ ਨਾਲ ਬਦਸਲੂਕ ਸੜਕਾਂ ਦੇ ਉੱਤੇ ਘੜੀਸਿਆ ਗਿਆ,
ਇਹਨਾਂ ਨੇ ਪੂਰੀ ਜਿਹੜੀ ਆ ਜਿਹਨੂੰ ਹਾਲ ਦਵਾਈ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਮੈਡਲ ਜਿਹੜੇ ਨੇ ਉਹ ਸਾਰੇ ਗੰਗਾ 'ਚ ਸੁੱਟ ਦੇਣੇ ਨੇ, ਔਰ ਦੂਜੇ ਬਹੁਤ ਕੁਝ ਉਹਨਾਂ, ਲੇਕਿਨ ਫਾਈਨਲੀ ਉੱਥੋਂ ਉਹਨਾਂ ਨੂੰ ਜਿਹੜਾ ਉਹ ਖੇੜਿਆ ਗਿਆ, ਔਰ ਬੇਸ਼ੱਕ ਉਹਨਾਂ ਨੇ ਕੇਸ ਕੂਸ ਰਜਿਸਟਰ ਹੋ ਗਿਆ। ਲੇਕਿਨ ਇੰਨੇ ਦਬਾਅ, ਇੰਨੇ ਪ੍ਰੈਸ਼ਰ ਦੇ ਬਾਵਜੂਦ, ਜਿਵੇਂ ਇਹਨੇ ਵਿਨੇਸ਼ ਫੋਗਾਟ ਨੇ ਆਪਣੇ ਆਪ ਨੂੰ ਫਿਰ ਤਿਆਰ ਕੀਤਾ 올림픽 ਦੇ ਲਈ, ਔਰ ਇਹ ਜਿਹੜਾ ਲੇਟੈਸਟ ਪੈਰਿਸ ਦੇ ਵਿੱਚ 올림픽 ਹੋਇਆ ਉਹਦੇ 'ਚ ਸਿਰਫ 100 ਗ੍ਰਾਮ weight ਜਿਹੜਾ ਕਿ ਵਿਦਨ 24 ਆਵਰਸ, ਜਿਹਦੇ ਲਈ ਇੱਕ ਸਾਜ਼ਿਸ਼, ਔਰ ਉਹ ਸਾਰੇ ਦੇ ਨਾਲ ਵੀ ਉਹਨੂੰ ਜੋੜ ਕੇ ਦੇਖਿਆ ਜਾ ਰਿਹਾ। ਮੇਰੇ ਸਾਹਮਣੇ ਫੈਕਟ ਨਹੀਂ ਨੇ ਕੀ ਹੈ, ਲੇਕਿਨ ਮੈਂ ਵਿਲ ਦੀ ਗੱਲ ਕਰਦਾ। ਜਦੋਂ ਅਸੀਂ ਸਿੱਖ ਕਰੈਕਟਰ ਬਿਆਨਦੇ ਹਾਂ ਤੇ ਵਿਲ ਟੂ ਫਾਈਟ, ਬਿਲਕੁਲ, ਔਰ ਇਹ ਕਿ ਭਾਈ ਅਤ ਹੀ ਰਣ ਮੇ ਤਬ ਜੂਝ ਮਰੋਂ ਦੀ ਸਪਿਰਿਟ ਜਿਹੜੀ ਹੈ ਕਿ ਗਿਵ ਅਪ ਨਹੀਂ ਕਰਨਾ, ਤੁਰਨਾ ਨਿਸ਼ਚੈ ਕਰ ਆਪਣੀ ਜੀਤ ਕਰੋ ਹੈ ਕਿ ਬਈ ਇਸ ਦੇ ਉੱਤੇ ਡਿਟਰਮੀਨੇਸ਼ਨ ਹੈ ਕਿ ਅਸੀਂ ਜਿੱਤਣਾ। ਹੁਣ ਇਸ ਬੀਬੀ ਨੇ ਜ਼ੁਲਮ ਨੂੰ ਚੈਲੰਜ ਕਰਨ ਵੇਲੇ ਵੀ ਉਹ ਸਪਿਰਿਟ ਦਿਖਾਈ, ਔਰ ਈਵਨ ਜਦੋਂ ਉਹ ਵਾਪਸ ਆਉਂਦੀ ਹੈ ਦਿੱਲੀ 'ਚੋਂ ਸਾਰਾ ਡਰਾਮਾ ਸਵਾਗਤ ਦਾ ਤੇ ਇਹ ਉਹ ਹੁੰਦਾ ਹੈ, ਤੇ ਉਦੋਂ ਵੀ ਉਹ ਕਹਿੰਦੀ ਹੈ ਕਿ ਮੈਂ ਕੇਸ ਕੋਰਟ ਦੇ ਵਿੱਚ ਲੜਾਂਗੇ, ਇਹਨੂੰ ਸਜ਼ਾ ਦਿਵਾ ਕੇ ਰਹਿਣਾ ਜੋ ਇਹਨੇ ਕੀਤਾ। ਹਾਲਾਂ ਉਹਨੂੰ ਇਸ ਵਾਰ ਉਹਨੂੰ ਬ੍ਰਿਜ ਭੂਸ਼ਣ ਨੂੰ MP ਦੀ ਟਿਕਟ ਨਹੀਂ ਦਿੱਤੀ ਗਈ, ਉਹਦੇ ਮੁੰਡੇ ਨੂੰ ਦੇ ਦਿੱਤੀ ਹੈ, ਪਰ ਉਸੇ ਤਰ੍ਹਾਂ ਉਹਨੂੰ ਨਵਾਜਿਆ ਜਾ ਰਿਹਾ। ਔਰ ਜਿਵੇਂ ਬੀਬੀ ਵਿਨੇਸ਼ ਫੋਗਾਟ ਨੇ ਉੱਥੇ ਆਪਣੀ ਤਾਕਤ ਦਾ, ਔਰ ਸੈਮਾਈ ਫਾਈਨਲ 'ਚ ਉਹਨੇ ਜਿਹਨੂੰ ਡਿਫੀਟ ਕੀਤਾ ਜਾਪਾਨ ਦੀ ਜਾਂ ਚੀਨ ਦੀ, ਜਿਹਨੇ 80 ਕੁਸ਼ਤੀਆਂ ਲੜੀਆਂ ਹੋਈਆਂ ਸੀ, ਕੋਈ ਲੂਜ਼ ਨਹੀਂ ਸੀ ਕੀਤੀ, ਔਰ ਅਖੀਰਲੀ ਜਿਹਦੇ 'ਚ ਸਰਟਨ ਨਜ਼ਰ ਆ ਰਿਹਾ ਸੀ ਜਿਵੇਂ ਤੁਹਾਡੇ ਸਾਹਮਣੇ ਗੋਲਡ ਮੈਡਲ ਪਿਆ ਹੁੰਦਾ, ਪਰ ਇਹੀ ਨਹੀਂ ਕਿ ਵੀ ਉਹ ਕੋਈ ਮੈਡਲ ਨਹੀਂ ਲੈ ਸਕੀ। ਹਾਲਾਂ ਉਹਦੀ ਅਪੀਲ ਉੱਪਰਲੇ ਕੋਰਟ 'ਚ ਹੈਗੀ ਹੈ, ਪਰ ਉਹ ਡਿਸਕੁਆਲੀਫਾਈ ਹੋਈ 100 ਗ੍ਰਾਮ weight ਕਰ। ਔਰ ਉਸ ਨੇ ਫਿਰ ਜਿਸ ਕਿਸਮ ਦਾ ਆਪਣੀ ਮਾਂ ਨੂੰ, ਕਿਉਂਕਿ ਬਹੁਤ ਹੀ ਛੋਟੀ ਸੀ ਜਦੋਂ ਪਿਓ ਕੈਂਸਰ ਨਾਲ ਮਰ ਗਿਆ, ਮਾਂ ਨੇ ਪਰਵਰਿਸ਼ ਕੀਤੀ, ਔਰ ਕਿਸ ਕਿਸਮ ਦੀ ਡਿਟਰਮੀਨੇਸ਼ਨ ਦੇ ਨਾਲ ਉਹ ਮੈਦਾਨ ਦੇ ਵਿੱਚ ਉਤਰੀ। ਉਸ ਕਿਸਮ ਦੇ ਉੱਤੇ ਗੁੰਡਿਆਂ ਨੂੰ ਉਹਨਾਂ ਦੇ ਸਾਹਮਣੇ ਖਲੋਣਾ ਇਹ ਕੋਈ ਸੌਖੀ ਗੱਲ ਨਹੀਂ ਸੀ, ਤੇ ਕਿਵੇਂ ਉਹਨੇ ਫਿਰ ਆਪਣੀ ਜਿਹੜੀ ਹੈ ਉਸ 올림픽 ਦੇ ਵਿੱਚ ਵੀ, ਉਸ ਰਿੰਗ ਦੇ ਵਿੱਚ ਵੀ ਜੋ ਆਪਣਾ ਡਿਟਰਮੀਨੇਸ਼ਨ ਦਾ ਮੁਜ਼ਾਹਰਾ ਕੀਤਾ, ਔਰ ਉਸ ਸਾਰੇ ਪੀਰੀਅਡ ਦੇ ਵਿੱਚ ਮੈਂ ਸਮਝਦਾ ਹਾਂ ਵੀ ਕੱਲਾ ਮੈਂ ਤਾਂ ਸ਼ਾਇਦ ਸ਼ੁਰੂ ਤੋਂ ਹੀ ਐਡਮਾਇਰ ਕਰ ਰਿਹਾ ਸੀ, ਕਿਉਂਕਿ ਮੈਨੂੰ ਤਾਂ ਇਹ ਜਿਹੜੀ ਚੈਲੰਜਿੰਗ ਔਰ ਡਿਫਾਈਂਡ ਸਪਿਰਿਟ ਵਾਲੇ ਜਿਹੜੇ ਨੇ ਉਹ ਆਪਣੇ ਕੁਨਬੇ ਦੇ ਹੀ ਲੱਗਦੇ ਨੇ। ਮੈਨੂੰ ਲੱਗਦਾ ਵੀ ਇਹ ਸਾਡੇ ਹੀ ਨੇ। ਇਹ ਕੋਈ ਜਦੋਂ ਅਸੀਂ ਵਾਲਟ ਵਿਟਮਨ ਦੀ ਗੱਲ ਕਰਦੇ ਹਾਂ, ਅਮਰੀਕਾ ਦਾ ਇੱਕ ਬੜਾ ਫਿਲਾਸਫਰ ਪ੍ਰੋਫੈਸਰ ਹਾਲਾਂ ਵਾਲਟ ਵਿਟਮਨ ਕਦੇ ਪੰਜਾਬ ਨਹੀਂ ਆਇਆ, ਕਦੇ ਗੁਰੂ ਨਾਨਕ ਸਾਹਿਬ ਬਾਰੇ ਉਹਨੇ ਪੜ੍ਹਿਆ ਨਹੀਂ ਹੋਣਾ, ਤੇ ਉਹਨੂੰ ਵਾਲਟ ਵਿਟਮਨ ਨੂੰ ਪ੍ਰੋਫੈਸਰ ਪੂਰਨ ਸਿੰਘ ਜਦੋਂ ਲਿਖਦੇ ਸੀ ਕਹਿੰਦੇ ਸੀ ਗੁਰੂ ਨਾਨਕ ਦਾ ਸਿੱਖ ਹੈ। ਤੇ ਮੈਨੂੰ ਵੀ ਇਹ ਲੱਗਦਾ ਇਸੇ ਤਰ੍ਹਾਂ ਇਹ ਇੱਕ ਸਪਿਰਿਟ ਹੈ ਗੁਰੂ ਨਾਨਕ ਦਾ ਸਿੱਖ। ਪ੍ਰੋਫੈਸਰ ਪੂਰਨ ਸਿੰਘ ਨੂੰ ਰਾਂਝਾ ਵੀ ਗੁਰੂ ਨਾਨਕ ਦਾ ਸਿੱਖ ਲੱਗਦਾ ਸੀ ਉਦੋਂ, ਜਦੋਂ ਉਹ ਕਹਿੰਦੇ ਕਿ ਭਾਈ ਉਹ ਚੜ੍ਹ ਗਿਆ ਗੋਰਖਨਾਥ ਦੇ ਟਿੱਲੇ ਤੇ ਉਹਨੇ ਜੋਗ ਲੈ ਲਿਆ, ਉਹਦੇ ਕੰਨ ਪਾੜ ਦਿੱਤੇ, ਤੇ ਉਹ ਜਿਹੜਾ ਹੁਣ ਗੋਰਖਨਾਥ ਹੈ ਉਹਨੂੰ ਕਹਿੰਦਾ ਕਿ ਵੀ ਹੁਣ ਤੂੰ ਜੋਗ ਲੈ ਲਿਆ, ਕਿਸੇ ਔਰਤ ਵੱਲ ਨਹੀਂ ਤੱਕਣਾ ਹੈ, ਕੋਈ ਇਹਨੂੰ ਉਹ ਤੇਰੇ ਲਈ ਮਾਂ ਹੈ ਤੇ ਫਲਾਣਾ ਹੈ। ਉਹ ਕਹਿੰਦਾ ਇਹ ਮੈਂ ਤਾਂ ਲਿਆ, ਮੈਂ ਤਾਂ ਜਾਣਾ ਹੀ ਹੀਰ ਨੂੰ ਮਿਲਣਾ। ਉਹਨੇ ਕਿਹਾ ਹੁਣ ਮੇਰੇ ਕੰਨ ਜਿਹੜੇ ਤੂੰ ਪਾੜੇ ਨੇ ਜਾਂ ਤਾਂ ਵਾਪਸ। ਉਹ ਕਹਿੰਦਾ ਤੂੰ ਤਾਂ ਜੋਗ ਦੇ ਹੱਕਦਾਰ ਹੀ ਨਹੀਂ। ਸੋ ਪ੍ਰੋਫੈਸਰ ਪੂਰਨ ਸਿੰਘ ਦਾ ਰਾਈਟ ਅਪ ਹੈ ਜਿਹਦੇ ਵਿੱਚ ਕਹਿੰਦਾ ਵੀ ਜਿਹੜਾ ਗੋਰਖਨਾਥ ਹੈ ਗੁਰੂ ਨਾਨਕ ਦੇ ਸਿੱਖ ਨੂੰ ਹੱਥ ਪਾ ਡਾਢਾ ਪਛਤਾਇਆ। ਹੁਣ ਜਿਹੜੀ ਉਹ ਡਿਫਾਈਂਸ ਹੈ ਕਿ ਜਿਹੜਾ, ਔਰ ਫਿਰ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਪਾਣੀਆਂ ਦੀ ਔਰ ਉਸ ਡਿਫਾਈਂਸ ਦੀ ਗੱਲ ਕਰਦੇ ਨੇ। ਸੋ ਮੈਨੂੰ ਜਦੋਂ ਮੈਂ ਇਹ ਵਿਨੇਸ਼ ਫੋਗਾਟ ਦੀ ਗੱਲ, ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਹਦੀ ਦਾਦੀ ਦਾ ਨਾਂ ਦਇਆ ਕੌਰ ਹੈ, ਔਰ ਇਹ ਜਿਵੇਂ ਭਾਈ ਮਨੋਜ ਸਿੰਘ ਦੂਹਨ ਜਿਨ੍ਹਾਂ ਦਾ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਜਾਟ ਰਿਜ਼ਰਵੇਸ਼ਨ ਐਜੀਟੇਸ਼ਨ ਦੇ ਵੇਲੇ ਜੇਲ੍ਹ 'ਚ ਰਹੇ, ਉੱਥੇ ਉਹਨਾਂ ਨੇ ਸਿੱਖ ਧਰਮ ਬਾਰੇ ਪੜ੍ਹਿਆ, ਫਿਰ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਸਾਡਾ ਵਿਰਸਾ, ਸਾਨੂੰ ਤਾਂ ਇਹ ਦਿਆਨੰਦ ਆਰੀਆ ਸਮਾਜੀ ਨੇ ਆ ਕੇ ਸਾਡੇ ਜਾਟਾਂ ਨੂੰ ਕਿੱਧਰ ਆਰੀਆ ਸਮਾਜ ਵੱਲ ਤੋੜ ਦਿੱਤਾ ਵੀ ਸਾਡੀ ਤਾਂ ਸਾਂਝ ਹੀ ਸਿੱਖਾਂ ਨਾਲ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਜ਼ਬਰਦਸਤ ਗੱਲ ਕਹੀ, ਹੁਣ ਹਰਿਆਣੇ ਦੀਆਂ ਖਾਪ ਪੰਚਾਇਤਾਂ ਦਾ ਜ਼ਿਕਰ ਹੁੰਦਾ, ਉਹਨਾਂ ਨੇ ਕਿਹਾ ਖਾਪ ਇਹ ਖਾਲਸਾ ਪੰਚਾਇਤ ਸੀ, ਔਰ ਇਹ ਬੰਦਾ ਸਿੰਘ ਬਹਾਦਰ ਦੇ ਵੇਲੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬੰਦਾ ਸਿੰਘ ਲਗਭਗ 2 ਸਾਲ ਉਹਨਾਂ ਨੂੰ ਲੱਗਦੇ ਨੇ ਸਾਊਥ ਤੋਂ ਸਰਹੰਦ ਨੂੰ ਫਤਿਹ ਕਰਨ ਤੱਕ ਪਹੁੰਚਦੇ ਆ, ਔਰ ਉਹਨਾਂ ਨੇ ਕਿਹਾ ਵੀ ਇਹ ਖਾਲਸਾ ਪੰਚਾਇਤ ਹੈ ਜਿਹਦਾ ਖਾਪ ਕਹਿਣ ਲੱਗ ਗਏ, ਔਰ ਉਹ ਇੱਕ ਉਹਨਾਂ ਨੇ ਇੱਕ ਲਹਿਰ ਖੜੀ ਕੀਤੀ ਹੋਈ ਹੈ ਜਿਹਦੇ ਥੱਲੇ ਉਹਨਾਂ ਨੇ ਇਹ ਹੈ ਕਿ ਭਾਈ ਇਹਨਾਂ ਜਾਟ ਭਾਈਚਾਰੇ ਨੂੰ ਕਹਿੰਦੇ ਨੇ ਵੀ ਤੁਹਾਡਾ ਕਲਿਆਣ ਜਿਹੜਾ ਹੈ
ਉਹ ਗੁਰੂ ਨਾਨਕ ਦੇ ਘਰ ਆ ਕੇ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਹੀ ਇਹ ਦੱਸਿਆ ਕਿ ਵੀ ਭਾਨੂ ਬੀਬੀ ਜਿਹਨੇ ਸਿਲਵਰ ਮੈਡਲ ਲਿਆ ਹੈ ਜਾਂ ਸ਼ਾਇਦ ਬ੍ਰੌਂਜ਼ ਲਿਆ ਹੈ ਉਹਦੇ 'ਚ ਨਿਸ਼ਾਨੇਬਾਜ਼ੀ 'ਚ, ਉਹਦੀ ਦਾਦੀ ਦਾ ਨਾਂ ਵੀ ਦਇਆ ਕੌਰ। ਹੁਣ ਇਹਨੂੰ ਬੀਬੀ ਵਿਨੇਸ਼ ਫੋਗਾਟ ਨੂੰ ਮਨੋਜ ਸਿੰਘ ਦੂਹਨ ਨੇ ਜਦੋਂ ਅਜੇ ਇਹ ਪੈਰਿਸ 'ਚ ਸੀ ਅਪੀਲ ਕੀਤੀ ਹੋਈ ਸੀ, ਉਹਨੇ ਕਿਹਾ ਵੀ ਤੂੰ ਆਉਂਦਿਆਂ ਸਿੱਧੀ ਪੰਜਾਬ ਆ, ਦਰਬਾਰ ਸਾਹਿਬ ਆ, ਔਰ ਤੂੰ ਦੇਖੇਂਗੀ ਕਿ ਬਈ ਸਿੱਖ ਤੇਰੇ ਨਾਲ ਕਿੰਨਾ ਪਿਆਰ ਕਰਦੇ ਨੇ, ਔਰ ਇਹ ਤੂੰ ਜਿਹੜਾ ਉਸ ਨੂੰ ਚਲੋ ਉਦੋਂ ਤਾਂ ਉਹ ਵਿਚਾਰੀ ਥੱਕੀ ਹਾਰੀ ਦਿੱਲੀੋਂ ਨਿਕਲੀ ਆਪਣੇ ਪਿੰਡ ਆਈ, ਪਰ ਮੈਨੂੰ ਲੱਗਦਾ ਹੈ ਵੀ ਮਨੋਜ ਸਿੰਘ ਦੋਹਾਨ ਦੇ ਐਫਰਟ ਦੇ ਨਾਲ ਉਹ ਮੂਵਮੈਂਟ ਬਣੀ। ਔਰ ਅੱਜ ਜਦੋਂ ਸੋਸ਼ਲ ਮੀਡੀਆ ਤੇ ਮੈਂ ਉਹ ਸਾਰੀਆਂ ਤਸਵੀਰਾਂ ਦੇਖੀਆਂ, ਦਰਸ਼ਕ ਵੀ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਭਾਈ ਵਿਨੇਸ਼ ਫੋਗਾਟ ਆਈ, ਉਹਨੂੰ ਕਿਵੇਂ ਜਿਹੜਾ ਉਹ ਹੀਰੋਜ਼ ਵੈਲਕਮ ਆਮ ਲੋਕਾਂ ਵੱਲੋਂ, ਸੰਗਤ ਵੱਲੋਂ ਵੀ। ਚਲੋ ਦਰਬਾਰ ਸਾਹਿਬ ਤਾਂ ਕੋਈ ਇੱਕ ਸ਼ਰਧਾਲੂ ਵਾਂਗ ਆਉਂਦਾ ਹੈ, ਔਰ ਜਿਹਨੇ ਉਹਦੀ ਮਾਂ ਵੀ ਨਾਲ, ਉਹਨਾਂ ਦਾ ਜਿਹੜਾ ਫਿਟਨੈਸ ਟ੍ਰੇਨਰ ਜਿਹੜੇ ਹੈ ਪਰਮਜੀਤ ਸਿੰਘ ਮਲਕ, ਉਹ ਵੀ ਉਹਨਾਂ ਦੇ ਨਾਲ, ਔਰ ਜ਼ਾਹਰ ਹੈ ਮਨੋਜ ਸਿੰਘ ਦੋਹਾਨ, ਔਰ ਉਹਨਾਂ ਨੂੰ ਜ਼ਬਰਦਸਤ ਜਿਹੜਾ ਹੈ ਉਹ ਆਨਰ ਦਿੱਤਾ ਗਿਆ। ਔਰ ਖ਼ਾਸ ਤੌਰ 'ਤੇ ਮੈਂ ਸਮਝਦਾ ਵੀ ਇਸ ਪੱਖੋਂ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਇਹਨਾਂ ਬਾਕੀ ਸਾਰਿਆਂ ਨਾਲੋਂ ਸੂਝਵਾਨ ਵੀ ਨੇ, ਔਰ ਦੂਸਰੇ ਨੇ ਉਹਨਾਂ ਦੇ ਰਾਹੀਂ ਜਿਹੜਾ ਉਹ ਜਦੋਂ ਦਰਬਾਰ ਸਾਹਿਬ ਦਾ ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ, ਉਹਨਾਂ ਨੇ ਮੱਥਾ ਟੇਕਿਆ, ਔਰ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਮੁੱਚੇ ਸਿੱਖ ਪੰਥ ਵੱਲੋਂ ਉਹਨਾਂ ਨੂੰ ਗੋਲਡਨ ਸੌਰਡ, ਸੁਨਹਿਰੀ ਕਿਰਪਾਨ ਤੇ ਗੋਲਡ ਮੈਡਲ ਇਹ ਦੇ ਕੇ ਸਨਮਾਨਿਤ ਕੀਤਾ ਗਿਆ। ਔਰ ਉਹਦੇ 'ਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣੇ ਦੀ ਧੀ ਵਿਨੇਸ਼ ਫੋਗਾਟ ਪੰਜਾਬ ਦੀ ਧੀ ਵੀ ਹੈ, ਇਸ ਦੀ ਕਾਮਯਾਬੀ ਤੇ ਸਾਨੂੰ ਸਦਾ ਮਾਣ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਸਾਡੀ ਬੇਟੀ ਚੈਂਪੀਅਨ ਹੈ ਤੇ ਚੈਂਪੀਅਨ ਰਹੇਗੀ। ਸਾਡਾ ਸਹਿਯੋਗ ਹਮੇਸ਼ਾ ਸਾਡੀ ਬੇਟੀ ਦੇ ਨਾਲ ਰਹੇਗਾ। ਔਰ ਮਨੋਜ ਸਿੰਘ ਦੂਹਨ ਨੇ ਇਸ ਮੌਕੇ ਤੇ ਐਡਰੈਸ ਕਰਦਿਆਂ ਕਿਹਾ, ਜਿਸ ਤਰ੍ਹਾਂ ਦੁਨੀਆ ਦੀ ਕੋਈ ਵੀ ਤਾਕਤ ਪੰਜਾਬ ਤੇ ਹਰਿਆਣਾ ਨੂੰ ਵੱਖ-ਵੱਖ ਕਰਕੇ ਨਹੀਂ ਦੇਖ ਸਕਦੀ, ਉਸੇ ਤਰ੍ਹਾਂ ਸਿੱਖਾਂ ਤੇ ਜਾਟਾਂ ਨੂੰ ਵੀ ਵੱਖਰਾ ਨਹੀਂ ਦੇਖਿਆ ਜਾ ਸਕਦਾ। ਔਰ ਇਹ ਉਹਨਾਂ ਨੇ ਫਿਰ ਸਰਦਾਰ ਪਰਮਪਾਲ ਸਿੰਘ ਸਭਰਾ ਨੇ ਕਿਹਾ ਕਿ ਜਿਸ ਦੇਸ਼ ਦੀਆਂ ਧੀਆਂ ਨਾਲ ਬੇਇਨਸਾਫੀ ਹੁੰਦੀ ਹੈ, ਉਸ ਦੇਸ਼ ਦੀ ਧੀ ਜਦੋਂ ਪੂਰੀ ਦੁਨੀਆ ਵਿੱਚ ਕੁਸ਼ਤੀ ਦਾ ਝੰਡਾ ਲਹਿਰਾਉਂਦੀ ਹੈ ਤਾਂ ਸਾਡਾ ਸਿਰ ਮਾਣ ਨਾਲ ਦੁੱਗਣਾ ਉੱਚਾ ਹੋ ਜਾਂਦਾ ਹੈ। ਔਰ ਜਿਸ ਹੰਬਲਨੈਸ ਦੇ ਨਾਲ ਉਸ ਦੇ ਬੀਬੀ ਵਿਨੇਸ਼ ਫੋਗਾਟ ਦੇ ਚਿਹਰੇ ਦੀ ਮਿੱਠੀ ਸਮਾਈਲ, ਔਰ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਵੀ ਇੱਕ ਸੰਤੋਖ ਦਾ ਪ੍ਰਗਟਾਵਾ, ਬੇਸ਼ੱਕ ਦਿੱਲੀ ਤੋਂ ਡਰਾਮੇਬਾਜ਼ੀ ਬਥੇਰੀਆਂ ਨੇ ਕੀਤੀ, ਪਰ ਇਹ ਜੈਨੂਅਨ ਹੈ। ਔਰ ਇਹ ਸਿੱਖਾਂ ਦੀ ਪ੍ਰੋਗਰਾਮਿੰਗ ਹੈ ਇਸ ਕਿਸਮ ਦੀ। ਔਰ ਉਹਨੇ ਜਦੋਂ ਮੀਡੀਆ ਦੇ ਘੱਟੋ ਘੱਟ ਮੇਰਾ ਖਿਆਲ ਹੈ 50 ਮਾਈਕ ਉਹਦੇ ਸਾਹਮਣੇ ਹੋਣੇ ਨੇ ਅੱਡ ਤਾਂ ਉਹਨੂੰ ਪੁੱਛਿਆ ਤਾਂ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ, ਔਰ ਉਹਨੇ ਲਫ਼ਜ਼ ਵਾਹਿਗੁਰੂ ਇਸਤੇਮਾਲ ਕੀਤਾ। ਉਹਨੇ ਕਿਹਾ ਮੇਰਾ ਸੁਪਨਾ ਸੀ ਕਿ ਵਾਹਿਗੁਰੂ ਮੈਨੂੰ ਇੱਥੇ ਬੁਲਾਵੇ, ਆਪਣਾ ਆਸ਼ੀਰਵਾਦ ਮੈਨੂੰ ਬਖਸ਼ੇ, ਤਾਕਤ ਦੇਵੇ। ਇੱਥੇ ਆ ਕੇ ਮੈਨੂੰ ਬਹੁਤ ਪੋਜ਼ਿਟਿਵ ਫੀਲਿੰਗ ਆ ਰਹੀ ਹੈ। ਮੈਂ ਵਾਹਿਗੁਰੂ ਤੋਂ ਇਹ ਆਸ਼ੀਰਵਾਦ ਲੈਣ ਆਈ ਹਾਂ ਕਿ ਸਦਾ ਮੈਨੂੰ ਤਾਕਤ ਤੇ ਹਿੰਮਤ ਬਖਸ਼ੇ। ਮੈਂ ਜੋ ਵੀ ਜ਼ਿੰਦਗੀ 'ਚ ਕਰਨਾ ਚਾਹੁੰਦੀ ਹਾਂ, ਪਰਮਾਤਮਾ ਮੈਨੂੰ ਹਿੰਮਤ ਦੇਵੇ। ਸੋ ਮੈਂ ਸਮਝਦਾ ਹਾਂ ਵੀ ਇਸ ਦੇ ਪਿੱਛੇ ਜਦੋਂ ਅਸੀਂ ਦੇਖਦੇ ਹਾਂ ਇਹ ਜੈਸਚਰ ਹੁੰਦੇ ਨੇ ਛੋਟੇ ਛੋਟੇ, ਕੋਈ ਇਹ ਨਹੀਂ ਹੈ ਕਿ ਉਸ ਜਿਸ ਵਿਚਾਰੀ ਨੇ ਇੰਨੀ ਸਟਰਗਲ ਕੀਤੀ ਹੈ ਸਾਰੇ, ਪਰ ਜਦੋਂ ਇਹ ਹੁੰਦਾ ਹੈ ਕਿ ਭਾਈ ਸਿੱਖ ਕੌਮ ਨਾਲ ਖੜੀ ਹੈ। ਔਰ ਭਾਈ ਮਨੋਜ ਸਿੰਘ ਦੋਹਾਨ ਨੇ ਬਿਲਕੁਲ ਠੀਕ ਕਿਹਾ ਸੀ ਜਦੋਂ ਅਜੇ ਉਹ ਪੈਰਿਸ ਹੀ ਸੀ ਕਿ ਤੂੰ ਆ ਕੇ ਦੇਖ, ਜੇ ਤੂੰ ਦੇਖਣਾ ਹੈ ਕਿ ਨਿਸ਼ਕਾਮ ਪਿਆਰ ਕੀ ਹੈ, ਫਿਰ ਸਿੱਖ ਕੌਮ ਦਾ। ਔਰ ਇਵੇਂ ਹੀ ਈਵਨ ਪ੍ਰਿੰਸੀਪਲ ਸਰਵੰਟ ਸਿੰਘ ਜਿਹੜੇ ਬਹੁਤ ਵੱਡੇ ਸਪੋਰਟਸ ਦੀ ਦੁਨੀਆ ਦੇ ਬੜੇ ਬੜਿਆਂ ਦੇ ਜਿਹੜੇ ਨੇ ਹਿਸਟੋਰੀਅਨ ਨੇ, ਉਹਨਾਂ ਨੇ ਜੋ ਉਹਨਾਂ ਨੂੰ ਅਵਾਰਡ ਮਿਲਿਆ, ਉਹਨਾਂ ਕਿਹਾ ਜੀ ਮੈਂ ਆਪਣਾ ਗੋਲਡ ਮੈਡਲ ਔਰ ਉਹਦੀ ਝੋਲੀ ਪਾਵਾਂਗਾ। ਸੋ ਇਹ ਇੱਕ ਜਜ਼ਬਾ ਹੁੰਦਾ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਮੂਵਮੈਂਟ, ਔਰ ਖ਼ਾਸ ਤੌਰ 'ਤੇ ਕਿਸਾਨ ਮੋਰਚਾ ਜਿਹੜਾ ਲਗਭਗ 13 ਮਹੀਨੇ ਸ਼ੰਭੂ ਬਾਰਡਰ 'ਤੇ ਰਿਹਾ, ਉਸ ਨੇ ਵੀ ਜਿਹੜੀ ਇੱਕ ਵਿੱਥ, ਇਹਨਾਂ ਨੇ ਤਾਂ ਹਰਿਆਣਾ ਕੱਢਿਆ ਸੀ ਜਾਟਾਂ ਨੂੰ ਔਰ ਸਿੱਖਾਂ ਨੂੰ ਲੜਾਉਣ ਦੇ ਲਈ, ਕਿਵੇਂ ਉਹਨਾਂ ਤੋਂ ਜਿਹੜਾ ਉਹ ਨਵੰਬਰ 84 'ਚ ਭਜਨ ਲਾਲ ਵਰਗੇ, ਔਰ ਦੂਜਾ ਜਿਹੜਾ ਬਿਸ਼ਨੋਈ ਹੈ ਉਹਦਾ ਕੋਈ ਸੰਬੰਧ ਨਹੀਂ ਹੈ ਜਾਟਾਂ ਨਾਲ, ਕਿਵੇਂ ਉਹਨੂੰ ਇਸਤੇਮਾਲ ਕੀਤਾ। ਲੇਕਿਨ ਇਹ ਇੱਕ ਗੁੱਡਵਿਲ ਹੈ, ਔਰ ਇਸ ਗੁੱਡਵਿਲ ਦਾ ਹੀ ਨਤੀਜਾ ਸੀ ਕਿ ਨੂਹ ਦੇ ਮੁਕਾਮ ਦੇ ਉੱਤੇ ਜਿਹੜੀ ਮੁਸਲਮਾਨਾਂ ਦੇ ਖਿਲਾਫ ਇਹ ਵਾਇਲੈਂਸ ਕਰਨਾ ਚਾਹੁੰਦੇ ਸੀ, ਜਾਟਾਂ ਨੂੰ ਸਮਝ ਆਈ ਵੀ ਨਹੀਂ
ਇਹ ਪਹਿਲਾਂ ਇਹਨਾਂ ਨੇ ਸਾਨੂੰ 47 ਚ ਵਰਤਿਆ ਮੁਸਲਮਾਨਾਂ ਦੇ ਖਿਲਾਫ, ਫਿਰ 84 ਵੇਲੇ ਇਹਨਾਂ ਨੇ ਸਿੱਖਾਂ ਦੇ ਖਿਲਾਫ ਸਾਨੂੰ ਵਰਤਿਆ, ਹੁਣ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਗੁੱਡਵਿਲ ਹੈ ਇਹ ਆਉਣ ਵਾਲੇ ਪੀਰੀਅਡ 'ਚ ਜਿਵੇਂ ਸਪਰੈਡ ਆਊਟ ਹੋ ਰਹੀ ਹੈ, ਜਾਟਾਂ ਦੀਆਂ ਕੁਝ ਪ੍ਰੋਮੀਨੈਂਟ ਸ਼ਖਸੀਅਤਾਂ ਨੇ ਸਿੱਖੀ 'ਚ ਪ੍ਰਵੇਸ਼ ਕੀਤਾ, ਅੰਮ੍ਰਿਤ ਛਕਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਵਿਨੇਸ਼ ਫੋਗਾਟ ਨੂੰ ਜੋ ਟ੍ਰਿਬਿਊਟ ਦਿੱਤੀ ਗਈ ਜਾਂ ਜਿਸ ਤਰੀਕੇ ਨਾਲ ਉਸ ਦਾ ਸਵਾਗਤ ਕੀਤਾ ਗਿਆ, ਇਹ ਬਹੁਤ ਜ਼ਰੂਰੀ ਸੀ। ਔਰ ਅਸੀਂ ਵੀਰ ਮਨੋਜ ਸਿੰਘ ਦੋਹਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਕਿ ਜਿਸ ਪਾਸੇ ਵੱਲ ਉਹਨਾਂ ਨੇ ਕਦਮ ਚੁੱਕੇ ਨੇ, ਜਿਹੜੇ ਬੇਬੀ ਸਟੈਪ ਸੀ, ਪਰ ਹੁਣ ਇਹ ਜਾਇੰਟ ਸਟੈਪ ਬਣਦੇ ਜਾ ਰਹੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।